ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਇੱਕ ਜੱਜ ਨੇ ਜਿਹੜਾ ਫੈਡਰਲ ਜੱਜ ਆ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਜੋ ਵਾਲ ਰੂਮ ਬਣਾਉਣਾ ਹੈਗਾ ਆ ਵਾਈਟ ਹਾਊਸ ਦੇ ਨਾਲ ਈਸਟ ਵਿੰਗ ਦੇ ਵਿੱਚ $400 ਮਿਲੀਅਨ ਜਿਹਤੇ ਖਰਚਣਾ ਉਹਦੇ ਉੱਤੇ ਰੋਕ ਲਾ ਦਿੱਤੀ ਹੈਗੀ ਆ। ਜੱਜ ਸਾਹਿਬ ਨੇ ਇਹ ਕਿਹਾ ਆ ਵੀ ਲਿਓਨ ਜਿਨ੍ਹਾਂ ਦਾ ਨਾਮ ਆ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਉਹਨਾਂ ਨੇ ਉਹਨਾਂ ਨੂੰ ਅਪਾਇੰਟ ਕੀਤਾ ਸੀ। ਉਹ ਕਹਿੰਦੇ ਵੀ ਇਹ ਜਿਹੜੀ ਚੀਜ਼ ਹੈਗੀ ਆ ਇਹ ਸਿਰਫ ਕਾਂਗਰਸ ਹੀ ਉਸ ਨੂੰ ਜਿਹੜੀ ਪਾਸ ਕਰ ਸਕਦੀ ਹੈਗੀ ਆ। ਸੋ ਲਿਓਨ ਨੇ ਆਪਣੇ ਡਿਸੀਜਨ ਦੇ ਵਿੱਚ ਇਹ ਕਿਹਾ ਵੀ ਜੋ ਟਰੰਪ ਹੁਣੀ ਆ ਉਹਨਾਂ ਨੇ ਲਾ ਮੇਕਰਸ ਤੋਂ ਕਿਸੇ ਤਰ੍ਹਾਂ ਦਾ ਅਪਰੂਵਲ ਨਹੀਂ ਲਿਆ ਤੇ ਇਸ ਐਡੇ ਵੱਡੇ ਪ੍ਰੋਜੈਕਟ ਦੇ ਲਈ ਅਨਲੈਸ ਕਾਂਗਰਸ ਇਸ ਨੂੰ ਜਿਹੜਾ ਅਪਰੂਵ ਕਰਦੀ ਆ ਤਦ ਤੱਕ ਇਹ ਬਣਨਾ ਨਹੀਂ ਚਾਹੀਦਾ ਹੈਗਾ। ਟਰੰਪ ਹੁਣੀ ਖੁਦ ਸਾਬਕਾ ਰੀਅਲ ਸਟੇਟ ਡਿਵੈਲਪਰ ਰਹੇ ਹੈਗੇ ਆ ਤੇ ਉਹ ਸੋਚਦੇ ਆ ਵੀ ਮੈਂ ਬਹੁਤ ਵਧੀਆ ਜਿਹੜਾ ਆ ਇਸ ਨੂੰ ਬਣਾ ਸਕਦਾ ਆ ਤੇ ਇਹਦੇ ਲਈ ਜਿਹੜੇ ਪੈਸੇ ਆ ਉਹ ਵੀ ਡੋਨਰਸ ਤੋਂ ਹੀ ਇਕੱਠੇ ਕਰਨੇ ਆ ਵੀ ਲੋਕਾਂ ਦੇ ਟੈਕਸ ਤੋਂ ਇਹਦੇ ਤੇ ਜਿਹੜਾ ਪੈਸੇ ਨਹੀਂ ਲਾਣੇ ਹੈਗੇ। ਜੀ। ਸੋ ਜਿਹੜੇ ਕ੍ਰਿਟਿਕ ਆ ਉਹ ਇਹ ਕਹਿ ਰਹੇ ਆ ਵੀ ਜਿਨ੍ਹਾਂ ਨੇ $400 ਮਿਲੀਅਨ ਡੋਨਰਸ ਨੇ ਦੇਣਾ ਉਹਨਾਂ ਨੇ ਉਹਦੇ ਬਦਲੇ ਲੈਣਾ ਕੀ ਆ ਉਸ ਚੀਜ਼ ਨੂੰ ਲੈ ਕੇ, ਖਾਸ ਕਰਕੇ ਉਦੋਂ ਜਦੋਂ ਟਰੰਪ ਹੁਣਾਂ ਨੂੰ ਲੌਬੀ ਕੀਤਾ ਜਾਂਦਾ ਆ ਲੋਕਾਂ ਨੂੰ ਪਾਰਡਨ ਕਰਨ ਦੇ ਲਈ, ਜਿਨ੍ਹਾਂ ਨੇ ਮੈਡੀਕੇਅਰ ਦਾ ਫਰਾਡ ਜਾਂ ਹੌਸਪਿਸ ਦਾ ਫਰਾਡ ਜਾਂ ਹੋਰ ਕਈ ਕੀਤੇ ਹੁੰਦੇ। ਰੀਸੈਂਟਲੀ ਟਰੰਪ ਹੁਣਾਂ ਨੇ ਕਈਆਂ ਨੂੰ ਜਿਹੜਾ ਉਹ ਛੱਡਿਆ ਵੀ ਜਿਹੜਾ ਇਸ ਦੇ ਵਿੱਚ ਹੈਗਾ ਆ। ਚਲੋ ਉਹ ਇੱਕ ਡਿਫਰੈਂਟ ਐਂਗਲ ਆ, ਪਰ ਇਸ ਦੇ ਵਿੱਚ ਜਿਹੜੇ ਡਿਸਟ੍ਰਿਕਟ ਜੱਜ ਆ ਉਹਨਾਂ ਨੇ ਕਿਹਾ ਵੀ ਜਿਹੜਾ $400 ਮਿਲੀਅਨ ਦਾ ਬਾਲਰੂਮ ਆ ਮਸਟ ਸਟਾਪ ਬਿਕਾਜ਼ ਨੋ ਲਾ ਕਮਸ ਕਲੋਜ਼ ਟੂ ਗਿਵਿੰਗ Trump legal authority to build such a structure at White House without authorization of Congress। ਜਿੱਦਾਂ ਹਰਜੋਤ ਜੀ ਨੇ ਪੰਜਾਬੀ ਚ ਇਸ ਨੂੰ ਜਿਹੜਾ ਉਹ ਐਕਸਪਲੇਨ ਕੀਤਾ ਹੈਗਾ। ਨੈਸ਼ਨਲ ਟਰਸਟ ਫਾਰ ਹਿਸਟੋਰਿਕ ਜਿਹੜੇ ਪ੍ਰੀਜ਼ਰਵੇਸ਼ਨ ਉਹਨਾਂ ਨੇ ਸੂ ਕੀਤਾ ਸੀਗਾ ਟਰੰਪ ਹੁਣਾਂ ਦੇ ਉਲਟ ਇਸ ਪ੍ਰੋਜੈਕਟ ਨੂੰ ਰੋਕਣ ਦੇ ਲਈ। ਵਾਈਟ ਹਾਊਸ ਨੇ ਆਲਰੇਡੀ ਇਸ ਦੇ ਉਲਟ ਅਪੀਲ ਜਿਹੜੇ ਆ ਆਰਡਰ ਦੇ ਉਲਟ ਜਿਹੜੀ ਅਪੀਲ ਆ ਉਹ ਦਰਜ ਕਰਾ ਦਿੱਤੀ ਆ। ਸੋ ਦੇਖਦੇ ਹਾਂ ਵੀ ਇਸ ਤੋਂ ਉਤਲੀ ਅਦਾਲਤ ਦੇ ਵਿੱਚ ਕੀ ਜਿਹੜਾ ਉਹ ਆਵੇਗਾ। ਈਸਟ ਵਿੰਗ ਨੂੰ ਆਲਰੇਡੀ ਜਿਹੜਾ ਉਹ ਢਾਹ ਦਿੱਤਾ ਗਿਆ ਸੀਗਾ, ਜਿਸ ਨੂੰ ਢਾਉਣ ਤੋਂ ਬਾਅਦ 'ਚ 90,000 ਸਕੁਅਰ ਫੁੱਟ ਜਿਹੜਾ ਬਾਲਰੂਮ ਵੱਡਾ ਜਿਹੜਾ ਬਾਲਰੂਮ ਆ ਉਹ ਬਣਾਉਣਾ ਸੀਗਾ। ਤੇ ਜਿੱਦਾਂ ਤੁਸੀਂ ਦੱਸਿਆ ਵੀ ਇਹ ਡੋਨੇਸ਼ਨਸ ਆਉਣੀਆਂ ਸੀ ਬਿਜ਼ਨਸ ਤੇ ਪ੍ਰਾਈਵੇਟ ਡੋਨਰਸ ਦੇ ਵੱਲੋਂ। ਜੱਜ ਲਿਓਨ ਜਿਹੜੇ ਆ ਉਹਨਾਂ ਨੇ ਕਿਹਾ ਵੀ ਜਿਹੜੇ ਪ੍ਰੈਜ਼ੀਡੈਂਟ ਹੁੰਦਾ ਆ US ਦਾ ਉਹ ਵਾਈਟ ਹਾਊਸ ਦਾ ਜਿਹੜਾ ਸਟੂਵਰਡ ਆ ਰਾਖਾ ਹੁੰਦਾ ਆ, ਤੇ ਜਿਹੜੀਆਂ ਫਿਊਚਰ ਜਨਰੇਸ਼ਨ ਆਫ ਫਸਟ ਫੈਮਲੀਜ਼ ਹੁੰਦੀਆਂ ਆ ਉਹ ਉਹਨਾਂ ਦਾ ਰਾਖਾ ਜਿਹੜਾ ਹੁੰਦਾ ਸਟੂਵਰਡ ਹੁੰਦਾ ਵੀ ਉਹਦੀ ਦੇਖ ਰੇਖ ਕਰਦਾ ਉਨੇ ਟਾਈਮ ਦੇ ਲਈ ਜਿੰਨਾ ਚਿਰ ਉਹ ਸੱਤਾ 'ਚ ਆ, ਵੀ ਉਹ ਓਨਰ ਨਹੀਂ ਹੁੰਦਾ ਵੀ ਆਪਣੀਆਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਇਵੇਂ ਜਿਹੜਾ ਉਹ ਮਰਜ਼ੀਆਂ ਜਿਹੜੀਆਂ ਉਹ ਕਰਨ। ਸੋ ਇਸ 'ਚ ਇਹ ਜਿਹੜਾ ਉਹ ਤਰਕ ਦਿੰਦੇ ਹੋਏ ਜੱਜ ਨੇ ਜਿਹੜਾ ਇਹਨਾਂ ਦਾ ਬਾਲਰੂਮ ਆ ਉਹਨਾਂ ਦੇ ਪ੍ਰੋਜੈਕਟ ਦੇ ਉੱਤੇ ਜਿਹੜੀ ਰੋਕ ਆ ਉਹ ਲਗਾ ਦਿੱਤੀ ਆ। ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਇੱਕ ਜੱਜ ਨੇ ਜਿਹੜਾ ਫੈਡਰਲ ਜੱਜ ਆ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਜੋ ਵਾਲ ਰੂਮ ਬਣਾਉਣਾ ਹੈਗਾ ਆ ਵਾਈਟ ਹਾਊਸ ਦੇ ਨਾਲ ਈਸਟ ਵਿੰਗ ਦੇ ਵਿੱਚ $400 ਮਿਲੀਅਨ ਜਿਹਤੇ ਖਰਚਣਾ ਉਹਦੇ ਉੱਤੇ ਰੋਕ ਲਾ ਦਿੱਤੀ ਹੈਗੀ ਆ। ਜੱਜ ਸਾਹਿਬ ਨੇ ਇਹ ਕਿਹਾ ਆ ਵੀ ਲਿਓਨ ਜਿਨ੍ਹਾਂ ਦਾ ਨਾਮ ਆ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਉਹਨਾਂ ਨੇ ਉਹਨਾਂ ਨੂੰ ਅਪਾਇੰਟ ਕੀਤਾ ਸੀ। ਉਹ ਕਹਿੰਦੇ ਵੀ ਇਹ ਜਿਹੜੀ ਚੀਜ਼ ਹੈਗੀ ਆ ਇਹ ਸਿਰਫ ਕਾਂਗਰਸ ਹੀ ਉਸ ਨੂੰ ਜਿਹੜੀ ਪਾਸ ਕਰ ਸਕਦੀ ਹੈਗੀ ਆ। ਸੋ ਲਿਓਨ ਨੇ ਆਪਣੇ ਡਿਸੀਜਨ ਦੇ ਵਿੱਚ ਇਹ ਕਿਹਾ ਵੀ ਜੋ ਟਰੰਪ ਹੁਣੀ ਆ ਉਹਨਾਂ ਨੇ ਲਾ ਮੇਕਰਸ ਤੋਂ ਕਿਸੇ ਤਰ੍ਹਾਂ ਦਾ ਅਪਰੂਵਲ ਨਹੀਂ ਲਿਆ ਤੇ ਇਸ ਐਡੇ ਵੱਡੇ ਪ੍ਰੋਜੈਕਟ ਦੇ ਲਈ ਅਨਲੈਸ ਕਾਂਗਰਸ ਇਸ ਨੂੰ ਜਿਹੜਾ ਅਪਰੂਵ ਕਰਦੀ ਆ ਤਦ ਤੱਕ ਇਹ ਬਣਨਾ ਨਹੀਂ ਚਾਹੀਦਾ ਹੈਗਾ। ਟਰੰਪ ਹੁਣੀ ਖੁਦ ਸਾਬਕਾ ਰੀਅਲ ਸਟੇਟ ਡਿਵੈਲਪਰ ਰਹੇ ਹੈਗੇ ਆ ਤੇ ਉਹ ਸੋਚਦੇ ਆ ਵੀ ਮੈਂ ਬਹੁਤ ਵਧੀਆ ਜਿਹੜਾ ਆ ਇਸ ਨੂੰ ਬਣਾ ਸਕਦਾ ਆ ਤੇ ਇਹਦੇ ਲਈ ਜਿਹੜੇ ਪੈਸੇ ਆ ਉਹ ਵੀ ਡੋਨਰਸ ਤੋਂ ਹੀ ਇਕੱਠੇ ਕਰਨੇ ਆ ਵੀ ਲੋਕਾਂ ਦੇ ਟੈਕਸ ਤੋਂ ਇਹਦੇ ਤੇ ਜਿਹੜਾ ਪੈਸੇ ਨਹੀਂ ਲਾਣੇ ਹੈਗੇ। ਜੀ। ਸੋ ਜਿਹੜੇ ਕ੍ਰਿਟਿਕ ਆ ਉਹ ਇਹ ਕਹਿ ਰਹੇ ਆ ਵੀ ਜਿਨ੍ਹਾਂ ਨੇ $400 ਮਿਲੀਅਨ ਡੋਨਰਸ ਨੇ ਦੇਣਾ ਉਹਨਾਂ ਨੇ ਉਹਦੇ ਬਦਲੇ ਲੈਣਾ ਕੀ ਆ ਉਸ ਚੀਜ਼ ਨੂੰ ਲੈ ਕੇ, ਖਾਸ ਕਰਕੇ ਉਦੋਂ ਜਦੋਂ ਟਰੰਪ ਹੁਣਾਂ ਨੂੰ ਲੌਬੀ ਕੀਤਾ ਜਾਂਦਾ ਆ ਲੋਕਾਂ ਨੂੰ ਪਾਰਡਨ ਕਰਨ ਦੇ ਲਈ, ਜਿਨ੍ਹਾਂ ਨੇ ਮੈਡੀਕੇਅਰ ਦਾ ਫਰਾਡ ਜਾਂ ਹੌਸਪਿਸ ਦਾ ਫਰਾਡ ਜਾਂ ਹੋਰ ਕਈ ਕੀਤੇ ਹੁੰਦੇ। ਰੀਸੈਂਟਲੀ ਟਰੰਪ ਹੁਣਾਂ ਨੇ ਕਈਆਂ ਨੂੰ ਜਿਹੜਾ ਉਹ ਛੱਡਿਆ ਵੀ ਜਿਹੜਾ ਇਸ ਦੇ ਵਿੱਚ ਹੈਗਾ ਆ। ਚਲੋ ਉਹ ਇੱਕ ਡਿਫਰੈਂਟ ਐਂਗਲ ਆ, ਪਰ ਇਸ ਦੇ ਵਿੱਚ ਜਿਹੜੇ ਡਿਸਟ੍ਰਿਕਟ ਜੱਜ ਆ ਉਹਨਾਂ ਨੇ ਕਿਹਾ ਵੀ ਜਿਹੜਾ $400 ਮਿਲੀਅਨ ਦਾ ਬਾਲਰੂਮ ਆ ਮਸਟ ਸਟਾਪ ਬਿਕਾਜ਼ ਨੋ ਲਾ ਕਮਸ ਕਲੋਜ਼ ਟੂ ਗਿਵਿੰਗ
Trump legal authority to build such a structure at White House without authorization of Congress। ਜਿੱਦਾਂ ਹਰਜੋਤ ਜੀ ਨੇ ਪੰਜਾਬੀ ਚ ਇਸ ਨੂੰ ਜਿਹੜਾ ਉਹ ਐਕਸਪਲੇਨ ਕੀਤਾ ਹੈਗਾ। ਨੈਸ਼ਨਲ ਟਰਸਟ ਫਾਰ ਹਿਸਟੋਰਿਕ ਜਿਹੜੇ ਪ੍ਰੀਜ਼ਰਵੇਸ਼ਨ ਉਹਨਾਂ ਨੇ ਸੂ ਕੀਤਾ ਸੀਗਾ ਟਰੰਪ ਹੁਣਾਂ ਦੇ ਉਲਟ ਇਸ ਪ੍ਰੋਜੈਕਟ ਨੂੰ ਰੋਕਣ ਦੇ ਲਈ। ਵਾਈਟ ਹਾਊਸ ਨੇ ਆਲਰੇਡੀ ਇਸ ਦੇ ਉਲਟ ਅਪੀਲ ਜਿਹੜੇ ਆ ਆਰਡਰ ਦੇ ਉਲਟ ਜਿਹੜੀ ਅਪੀਲ ਆ ਉਹ ਦਰਜ ਕਰਾ ਦਿੱਤੀ ਆ। ਸੋ ਦੇਖਦੇ ਹਾਂ ਵੀ ਇਸ ਤੋਂ ਉਤਲੀ ਅਦਾਲਤ ਦੇ ਵਿੱਚ ਕੀ ਜਿਹੜਾ ਉਹ ਆਵੇਗਾ। ਈਸਟ ਵਿੰਗ ਨੂੰ ਆਲਰੇਡੀ ਜਿਹੜਾ ਉਹ ਢਾਹ ਦਿੱਤਾ ਗਿਆ ਸੀਗਾ, ਜਿਸ ਨੂੰ ਢਾਉਣ ਤੋਂ ਬਾਅਦ ਚ 90,000 ਸਕੁਅਰ ਫੁੱਟ ਜਿਹੜਾ ਬਾਲਰੂਮ ਵੱਡਾ ਜਿਹੜਾ ਬਾਲਰੂਮ ਆ ਉਹ ਬਣਾਉਣਾ ਸੀਗਾ। ਤੇ ਜਿੱਦਾਂ ਤੁਸੀਂ ਦੱਸਿਆ ਵੀ ਇਹ ਡੋਨੇਸ਼ਨਸ ਆਉਣੀਆਂ ਸੀ ਬਿਜ਼ਨਸ ਤੇ ਪ੍ਰਾਈਵੇਟ ਡੋਨਰਸ ਦੇ ਵੱਲੋਂ। ਜੱਜ ਲਿਓਨ ਜਿਹੜੇ ਆ ਉਹਨਾਂ ਨੇ ਕਿਹਾ ਵੀ ਜਿਹੜੇ ਪ੍ਰੈਜ਼ੀਡੈਂਟ ਹੁੰਦਾ ਆ US ਦਾ, ਉਹ ਵਾਈਟ ਹਾਊਸ ਦਾ ਜਿਹੜਾ ਸਟੂਵਰਡ ਆ ਰਾਖਾ ਹੁੰਦਾ ਆ, ਤੇ ਜਿਹੜੀਆਂ ਫਿਊਚਰ ਜਨਰੇਸ਼ਨ ਆਫ ਫਸਟ ਫੈਮਲੀਜ਼ ਹੁੰਦੀਆਂ ਆ ਉਹ ਉਹਨਾਂ ਦਾ ਰਾਖਾ ਜਿਹੜਾ ਹੁੰਦਾ ਸਟੂਵਰਡ ਹੁੰਦਾ, ਵੀ ਉਹਦੀ ਦੇਖ ਰੇਖ ਕਰਦਾ ਉਨੇ ਟਾਈਮ ਦੇ ਲਈ ਜਿੰਨਾ ਚਿਰ ਉਹ ਸੱਤਾ 'ਚ ਆ, ਵੀ ਉਹ ਓਨਰ ਨਹੀਂ ਹੁੰਦਾ, ਵੀ ਆਪਣੀਆਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਐਵੇਂ ਜਿਹੜਾ ਉਹ ਮਰਜ਼ੀਆਂ ਜਿਹੜੀਆਂ ਉਹ ਕਰਨ। ਸੋ ਇਸ 'ਚ ਇਹ ਜਿਹੜਾ ਉਹ ਤਰਕ ਦਿੰਦੇ ਹੋਏ ਜੱਜ ਨੇ ਜਿਹੜਾ ਇਹਨਾਂ ਦਾ ਬਾਲਰੂਮ ਆ ਉਸ ਇਹਨਾਂ ਦੇ ਪ੍ਰੋਜੈਕਟ ਦੇ ਉੱਤੇ ਜਿਹੜੀ ਰੋਕ ਆ ਉਹ ਲਗਾ ਦਿੱਤੀ ਆ। ਜੀ।